ਦੋਵਾਂ ਪਾਸੇ ਗੁਰ ਜੋੜ ਕੇ ਲਾਇਆ ਜੋੜ ਲੱਗ ਗਿਆ ਜੀ, ਗੁਰੂਆਂ ਨੂੰ ਲੱਗਿਆ ਜੀ, ਕੀ ਕਰੀਏ। ਅੱਛਾ ਹਾਂਜੀ, ਅੱਛਾ ਗੁਰੂਆਂ ਨੇ ਲਾਤਾ ਤੇ ਗੁਰੂਆਂ ਨੇ ਲਾਤਾ ਤੇ ਅਸੀਂ ਉਹਨਾਂ ਗੁਰੂਆਂ ਦਾ ਹੁਕਮ ਤੇ ਚੱਲਣਾ ਜੀ। ਹਾਂ, ਤੇ ਉਹਨਾਂ ਨੇ ਕਿਹਾ ਗੁਰੂਆਂ ਨੇ ਲਾਤਾ ਅਸੀਂ ਕੀ ਕਰੀਏ, ਯਾਨੀ ਕਿ ਮਤਲਬ ਇਹ ਕਿ ਹੁਣ ਜਿਹੜੀ ਪੱਲੇ ਪੈ ਗਈ ਮੈਂ ਹੋਰ ਕੀ ਉਹ ਨਿਭਾਉਣਾ ਹੀ ਹੈ ਜੀ, ਸਾਥ ਉਹਨਾਂ ਜੋ ਕੀ ਹੈ ਜੀ। ਨਿਭਾਉਣੀ ਹੈ। ਪਾਕਿਸਤਾਨ ਦੀ ਸਰਕਾਰ ਨੇ ਸਾਨੂੰ ਮਤਲਬ ਉਹਦਾ ਦਿੱਤਾ ਹੈ ਵੀ ਹਾਂ ਵੀ ਤੁਸੀਂ ਇੱਥੇ ਆਓ, ਬਹੁਤ ਵਧੀਆ, ਅੱਛਾ ਲੱਗਾ ਵੀ ਤੇ- ਅੱਗੇ ਜੰਗ ਰੁਕਣੀ ਚਾਹੀਦੀ ਹੈ, ਅੱਗੇ ਤਾਂ ਮਤਲਬ ਹਾਲਾਤ ਜੋ ਹੈ ਸ਼ਾਂਤੀ 'ਚ ਰਹਿਣੇ ਚਾਹੀਦੇ ਨੇ, ਆਪਸ 'ਚ ਇੰਡੀਆ ਵਾਲੇ ਮਿਲਣ ਆ ਕੇ। ਰਿਸਪੈਕਟ ਮਿਲੀ ਹੈ ਸਾਨੂੰ, ਮਤਲਬ ਜਿਸ ਤਰ੍ਹਾਂ ਮਤਲਬ ਗੈਸਟ ਹੁੰਦੇ ਨੇ ਕਿ ਹਰ ਜਿੱਦਾਂ ਹੁਣ ਅਸੀਂ ਆਪਣੇ ਮਤਲਬ ਸਾਡੇ ਗੈਸਟ ਆਉਂਦੇ ਨੇ ਜਾਂ ਅਸੀਂ ਕਿਸੇ ਦੇ ਘਰ ਨੂੰ ਸਾਨੂੰ ਰਿਸਪੈਕਟ ਮਿਲਦੀ ਹੈ, ਮਤਲਬ ਸੇਮ ਪੂਰੀ ਰਿਸਪੈਕਟ ਮਿਲੀ ਹੈ ਸਾਨੂੰ। ਕੋਈ ਲੰਗਰ ਦੀ ਪਰੇਸ਼ਾਨੀ ਨਹੀਂ ਹੈ, ਕੋਈ ਪਾਣੀ ਦੀ ਦਿੱਕਤ ਨਹੀਂ ਹੈ, ਕੋਈ ਰਹਿਣ ਸਹਿਣ ਦੀ ਮਤਲਬ ਹਰ ਫੈਸਿਲਿਟੀ ਸਾਨੂੰ ਦਿੱਤੀ ਗਈ ਹੈ। ਤੇ- ਮਤਲਬ ਸਾਨੂੰ ਬੇਗਾਨਾਪਨ ਮਹਿਸੂਸ ਨਹੀਂ ਹੋਇਆ ਸਾਨੂੰ। ਅੱਛਾ ਹਾਂਜੀ। ਬੇਲੀਓ, ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਇੰਡੀਆ ਤੋਂ ਆਈ ਹੋਈ ਇੱਕ ਸੰਗਤ ਦੇ ਵਿੱਚ ਆਇਆ ਹੋਈ ਫੈਮਿਲੀ ਨਾਲ ਆ ਸਾਡੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਂ ਜੀ ਤੁਹਾਡਾ? ਗੁਰਮੁਖ ਸਿੰਘ ਨਾਮ ਹੈ ਜੀ। ਤੁਹਾਡਾ ਕੀ ਨਾਂ ਜੀ? ਗੁਰਵਿੰਦਰ ਕੌਰ। ਅੱਛਾ, ਗੁਰਮੁਖ ਸਿੰਘ ਹਾਂਜੀ, ਤੇ ਗੁਰਵਿੰਦਰ ਗੁਰਵਿੰਦਰ ਕੌਰ, ਇਹ ਦੋਵਾਂ ਪਾਸੇ ਗੁਰ ਜੋੜ ਕੇ ਲਾਇਆ ਜੋੜ ਲੱਗ ਗਿਆ ਜੀ, ਗੁਰੂਆਂ ਨੂੰ ਲੱਗਿਆ ਜੀ, ਕੀ ਕਰੀਏ। ਅੱਛਾ ਹਾਂਜੀ, ਅੱਛਾ ਗੁਰੂਆਂ ਨੇ ਲਾਤਾ ਤੇ ਗੁਰੂਆਂ ਨੇ ਲਾਤਾ ਤੇ ਅਸੀਂ ਉਹਨਾਂ ਗੁਰੂਆਂ ਦਾ ਹੁਕਮ ਤੇ ਚੱਲਣਾ ਜੀ। ਹਾਂ, ਤੇ ਉਹਨਾਂ ਨੇ ਕਿਹਾ ਗੁਰੂਆਂ ਨੇ ਲਾਤਾ ਅਸੀਂ ਕੀ ਕਰੀਏ, ਯਾਨੀ ਕਿ ਮਤਲਬ ਇਹ ਕਿ ਹੁਣ ਜਿਹੜੀ ਪੱਲੇ ਪੈ ਗਈ ਮੈਂ ਹੋਰ ਕੀ ਉਹ ਨਿਭਾਉਣਾ ਹੀ ਹੈ ਜੀ, ਸਾਥ ਉਹਨਾਂ ਜੋ ਕੀ ਹੈ ਜੀ। ਨਿਭਾਉਣੀ ਹੈ। ਕਿਹੜੇ ਇਲਾਕੇ ਤੋਂ ਆਏ ਹੋ ਜੀ? ਦਿੱਲੀ ਤੋਂ ਆਪਣਾ ਪੱਛਮੀ ਬਿਹਾਰ ਤੋਂ ਕਿੰਨੇ ਹਾਲਵਾਰ। ਅੱਛਾ, ਦਿੱਲੀ ਤੋਂ। ਤੇ ਤੁਸੀਂ ਵੀ ਦਿੱਲੀ ਦੇ ਹੀ ਹੋ ਸ਼ੁਰੂ ਹਾਂਜੀ ਤੋਂ? ਹਾਂਜੀ ਹਾਂਜੀ, ਸਾਡਾ ਜਨਮ ਸਥਾਨ ਤੇ ਗੁਰਦਾਸਪੁਰ ਦਾ ਸੀ, ਅੱਛਾ, ਧਾਰੀਵਾਲ ਦਾ। ਅੱਛਾ, ਹਾਂਜੀ ਜਨਮ ਤੁਹਾਡਾ ਗੁਰਦਾਸਪੁਰ ਹੋਇਆ। ਹਾਂਜੀ ਹਾਂਜੀ। ਪਰ ਆ ਦੇਖ ਲਓ, ਉਹਨਾਂ ਲਈ ਜਨਮ ਵਾਲੇ ਥਾਂ ਵੀ ਜਨਮ ਸਥਾਨ ਆ, ਬਕਾਇਦਾ ਉਹਨਾਂ ਨੇ ਕਿਹਾ ਜਨਮ ਸਥਾਨ ਮੇਰਾ ਗੁਰਦਾਸਪੁਰ ਆ। ਤੇ ਅੱਛਾ, ਤੇ ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਵਧੀਆ ਲੱਗਾ ਸਾਨੂੰ। ਪਹਿਲੀ ਵਾਰੀ ਆਏ ਹੋ? ਹਾਂਜੀ, ਫਸਟ ਟਾਈਮ ਆਏ ਹਾਂ। ਤੇ ਤੁਸੀਂ ਦੱਸੋ, ਆਉਣ ਤੋਂ ਪਹਿਲੇ ਕੀ ਸੋਚ ਸੀ ਤੇ ਆ ਕੇ ਇੱਥੇ ਕੀ ਹਾਲਾਤ ਹੋਏ? ਨਹੀਂ, ਜੋ ਮਤਲਬ ਈਰਾਨ ਦੀ ਲੜਾਈ ਵਗੈਰਾ ਚੱਲਣ ਦੀ ਸੀ, ਇਸ ਕਰਕੇ ਥੋੜਾ ਮਤਲਬ ਹਰ ਇੱਕ ਦੇ ਮਨ 'ਚ ਆਪਣੇ ਆਪਣੇ ਮਾਈਂਡ ਹੁੰਦੇ ਪਏ ਸੀ ਡਿਸਟਰਬ ਵੀ, ਹਾਂ ਵੀ ਪਤਾ ਨਹੀਂ ਕੀ ਪੋਜੀਸ਼ਨ ਕੀ ਨਹੀਂ ਹੈਗੀ। ਲੇਕਿਨ ਮੈਂ ਤਾਂ ਬੜਾ ਸ਼ੁਕਰਾਨਾ ਹੈ ਜੋ ਇਸ ਵਕਤ ਸਾਨੂੰ ਇੱਥੇ ਬੁਲਾਇਆ ਗਿਆ ਹੈ। ਅੱਛਾ ਤੋ ਜੋ ਪਾਕਿਸਤਾਨ ਦੀ ਸਰਕਾਰ ਨੇ ਸਾਨੂੰ ਮਤਲਬ ਉਹਦਾ ਦਿੱਤਾ ਹੈ ਵੀ ਹਾਂ ਵੀ ਤੁਸੀਂ ਇੱਥੇ ਆਓ, ਬਹੁਤ ਵਧੀਆ, ਅੱਛਾ ਲੱਗਾ ਵੀ ਤੇ- ਅੱਗੇ ਜੰਗ ਰੁਕਣੀ ਚਾਹੀਦੀ ਹੈ, ਅੱਗੇ ਤਾਂ ਮਤਲਬ ਹਾਲਾਤ ਜੋ ਹੈ ਸ਼ਾਂਤੀ 'ਚ ਰਹਿਣੇ ਚਾਹੀਦੇ ਨੇ, ਆਪਸ 'ਚ ਇੰਡੀਆ ਵਾਲੇ ਮਿਲਣ ਆ ਕੇ। ਪਹਿਲੇ ਵੀ ਤੁਸੀਂ ਪਹਿਲੀ ਵਾਰੀ ਅਪਲਾਈ ਕੀਤਾ? ਫਸਟ ਟਾਈਮ ਕੀਤਾ ਸੀ ਜੀ। ਫਸਟ ਟਾਈਮ ਕੀਤਾ ਲੱਗ ਗਿਆ। ਹਾਂਜੀ ਹਾਂਜੀ, ਅੱਛਾ, ਇੱਥੇ ਲੋਕਾਂ ਦਾ ਮੇਲ ਵਰਤਨ ਕਿਹਦਾ ਲੱਗਿਆ? ਬਹੁਤ ਵਧੀਆ, ਬਹੁਤ ਵਧੀਆ, ਬਹੁਤ ਨੇਚਰ ਵਾਈਜ਼ ਵਧੀਆ। ਬਹੁਤ ਵਧੀਆ। ਬਹੁਤ ਰਿਸਪੈਕਟ ਮਿਲੀ ਹੈ ਸਾਨੂੰ, ਅੱਛਾ ਮਤਲਬ ਜਿਸ ਤਰ੍ਹਾਂ ਮਤਲਬ ਗੈਸਟ ਹੁੰਦੇ ਨੇ ਕਿ ਹਰ ਜਿੱਦਾਂ ਹੁਣ ਅਸੀਂ ਆਪਣੇ ਮਤਲਬ ਸਾਡੇ ਗੈਸਟ ਆਉਂਦੇ ਨੇ ਜਾਂ ਅਸੀਂ ਕਿਸੇ ਦੇ ਘਰ ਨੂੰ ਸਾਨੂੰ ਰਿਸਪੈਕਟ ਮਿਲਦੀ ਹੈ, ਮਤਲਬ ਸੇਮ ਪੂਰੀ ਰਿਸਪੈਕਟ ਮਿਲੀ ਹੈ ਸਾਨੂੰ। ਕੋਈ ਲੰਗਰ ਦੀ ਪਰੇਸ਼ਾਨੀ ਨਹੀਂ ਹੈ, ਕੋਈ ਪਾਣੀ ਦੀ ਦਿੱਕਤ ਨਹੀਂ ਹੈ, ਕੋਈ ਰਹਿਣ ਸਹਿਣ ਦੀ ਮਤਲਬ ਹਰ ਫੈਸਿਲਿਟੀ ਸਾਨੂੰ ਦਿੱਤੀ ਗਈ ਹੈ, ਮਤਲਬ ਆਪਣੇ ਪ੍ਰਾਹੁਣੇ ਸਮਝ ਗਏ। ਅੱਛਾ, ਨਹੀਂ ਪ੍ਰਾਹੁਣੇ ਤਾਂ ਤੁਸੀਂ ਹੈਗੇ ਹੀ ਹੋ, ਪਰ ਪ੍ਰਾਹੁਣੇ ਵੀ ਨਹੀਂ, ਆਪਣੇ ਘਰ ਹੀ ਆਏ ਹੋਏ ਹੋ ਤੁਸੀਂ, ਪੰਜਾਬ ਤੁਹਾਡਾ ਹੀ ਘਰ ਆ। ਜੀ ਬਿਲਕੁਲ ਬਿਲਕੁਲ। ਤੇ ਮਤਲਬ ਸਾਨੂੰ ਬੇਗਾਨਾਪਨ ਮਹਿਸੂਸ ਨਹੀਂ ਹੋਇਆ ਸਾਨੂੰ। ਅੱਛਾ, ਹਾਂਜੀ। ਤੇ ਚਲੋ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।